हाँ जी, अस्सलाम वालेकुम। पाकिस्तान इस वक्त मेरा ख्याल है कोई सुबह दे शाम दे 6 बजे ने या 5 बजे ने। इत्थे इस वक्त सुबह दे 6 बजे ने, कोई साढ़े सुबह दे 5:15 होए ने ते तकरीबन 5:30 बजे मेरी फ्लाइट है इत्थों स्प्रिंगफील्ड दी। लेकिन उस तो पहले मैनू पता लगा कि पंजाबी प्रचार दी 10वीं रैली हो रही है। बहुत शुक्रिया सैयद जवाद अली शाह साहब, ਤੁਹਾਨੂੰ ਵੀ ਵੈਲਕਮ। ਤੇ ਜਿੰਨੇ ਵੀ ਦੋਸਤ ਭੈਣਾਂ ਭਰਾ ਮੈਨੂੰ ਵੇਖ ਰਹੇ ਨੇ, ਸਭ ਨੂੰ ਮੇਰੀ ਤਰਫ ਅਸਲਾਮ ਵਾਲੇਕਮ ਤੇ ਜੀ ਆਇਆਂ ਨੂੰ। ਤੇ ਗੱਲ ਇਸ ਵਕਤ ਇਹ ਵੇ ਕਿ ਜੀ ਐਸਨ ਰਾਣਾ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ। ਗੱਲ ਇਸ ਵਕਤ ਇਹ ਵੇ ਕਿ ਮੈਂ ਤੇ ਇਸ ਵਕਤ 7 ਸਮੁੰਦਰ ਪਾਰ ਬੈਠੀ ਹਾਂ, ਲੇਕਿਨ ਤੁਹਾਨੂੰ ਪਤਾ ਹੈ ਕਿ ਮੈਂ ਪੰਜਾਬੀ ਬੋਲੀ ਲਈ, ਪੰਜਾਬੀ ਪ੍ਰਚਾਰ ਲਈ, ਆਪਣੀ ਪਛਾਣ ਲਈ ਜੀ ਲਿਆਕਤ ਅਲੀ ਤਾਰੜ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਲਾਇਰਬ ਅਲੀ, ਹਾਂਜੀ ਹਾਏ, ਤੁਹਾਨੂੰ ਵੀ ਹਾਏ। ਤੇ ਗਜ਼ਨਫਰ ਨਾਤਿਕ ਸਾਹਿਬ, ਹੈਲੋ, ਤੁਹਾਡਾ ਬਹੁਤ ਸ਼ੁਕਰੀਆ। ਤੇ ਜੀ ਸੁਹੇਲ ਸਵਾ ਅਹਿਮਦ ਸਾਹਿਬ, ਅਲੀ ਨਾਸਰ ਸਾਹਿਬ, ਜਿੰਨੇ ਵੀ ਭਰਾ ਵੇਖ ਰਹੇ ਨੇ, ਬਹੁਤ ਸ਼ੁਕਰੀਆ। ਟਾਈਮ ਇਸ ਵਕਤ ਮੇਰੇ ਕੋਲ ਘੱਟ ਏ ਤੇ ਗੁਜ਼ਾਰਿਸ਼ ਤੁਹਾਡੇ ਅੱਗੇ ਵੇ ਕਿ ਇਸ ਵਕਤ ਅੱਜ ਪੰਜਾਬੀ ਪ੍ਰਚਾਰ ਦੀ ਪੰਜਾਬੀ ਜੀ ਵਾਲੇਕੁਮ ਸਲਾਮ। ਅੱਛਾ ਜੀ, ਪੰਜਾਬੀ ਪ੍ਰਚਾਰ ਦੀ ਇਸ ਵਕਤ ਰੈਲੀ ਹੋ ਰਹੀ ਹੈ 10ਵੀਂ ਅੱਜ ਸ਼ਿਮਲਾ ਪਹਾੜੀ ਪ੍ਰੈਸ ਕਲੱਬ ਦੇ ਸਾਹਮਣੇ। ਤੇ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਮੇਰੇ ਲੋ ਭਰਪੂਰ ਤਰਲਾ ਵੀ ਹੈ, ਤੁਹਾਡਾ ਹੱਥ ਜੋੜ ਕੇ ਤੁਹਾਨੂੰ ਤਰਲਾ ਹੈ, ਤੁਹਾਨੂੰ ਸੱਦਾ ਵੀ ਹੈ ਤੇ ਤੁਹਾਡੀ ਮਿਹਨਤ ਵੀ ਹੈ ਕਿ ਆਪਣੇ ਮਜ਼ਬੂਤ ਜਿਹੜੇ ਵੀ ਦੋਸਤ ਲਾਹੌਰ ਪਹੁੰਚ ਸਕਦੇ ਨੇ, ਜਿਹੜੇ ਭੈਣ ਭਰਾ ਲਾਹੌਰ ਪਹੁੰਚ ਸਕਦੇ ਨੇ, ਜਿਹੜੇ ਬਜ਼ੁਰਗ ਲਾਹੌਰ ਪਹੁੰਚ ਸਕਦੇ ਨੇ, ਜਿਹੜੇ ਵੀ ਪੰਜਾਬੀ ਪਿਆਰੇ ਉੱਥੇ ਪਹੁੰਚ ਸਕਦੇ ਨੇ, ਆਪਣੀ ਹਾਜ਼ਰੀ ਉੱਥੇ ਲਵਾਓ ਤੇ ਆਪਣੇ ਹੋਣ ਦਾ ਸਬੂਤ ਦਿਓ। ਯਕੀਨ ਕਰੋ, ਮੈਂ ਜਿੰਨੇ ਵੀ ਇੱਥੇ ਮਤਲਬ ਲੋਕਾਂ ਨੂੰ ਦੇਖਿਆ, ਜਿੰਨੀਆਂ ਵੀ ਤਰੱਕੀ ਯਾਫਤਾ ਕੌਮਾਂ ਦੇਖੀਆਂ ਨੇ, ਕਿਸੇ ਨੂੰ ਵੀ ਆਪਣੀ ਜ਼ਬਾਨ ਤੋਂ ਹਟ ਕੇ ਤਰੱਕੀ ਕਰਦਿਆਂ ਨਹੀਂ ਵੇਖਿਆ। ਤੇ ਗੱਲ ਇਹ ਕਿ ਤੁਹਾਨੂੰ ਜੇ ਆਪਣੀ ਜ਼ਾਤ ਨੂੰ, ਆਪਣੇ ਪਛਾਣ ਨੂੰ, ਆਪਣੀ ਪਛਾਣ ਨੂੰ, ਆਪਣੇ ਬੱਚਿਆਂ ਨੂੰ ਤੁਸੀਂ ਇੱਕ ਅੱਛਾ ਤੇ ਚੰਗਾ ਤੇ ਦੁਨੀਆ 'ਚ ਇੱਕ ਗੈਰਤ ਤੇ ਹਿੰਮਤ ਵਾਲਾ ਇਨਸਾਨ ਬਣਾਉਣਾ ਚਾਹੁੰਦੇ ਹੋ ਤੇ ਉਹਨੂੰ ਆਪਣੀ ਪਛਾਣ ਦਿਓ। ਜ਼ੁਬਾਨ, ਯਕੀਨ ਕਰੋ, ਕੋਈ ਜ਼ੁਬਾਨ ਜਾਹਿਲ ਨਹੀਂ ਹੁੰਦੀ, ਕੋਈ ਜ਼ੁਬਾਨ ਅਨਪੜ੍ਹ ਨਹੀਂ ਹੁੰਦੀ। ਇਹ ਬੋਲਣ ਵਾਲੇ ਹੁੰਦੇ ਨੇ ਜਿਹੜੇ ਉਹਨੂੰ ਅਨਪੜ੍ਹ ਵੀ ਬਣਾਉਂਦੇ ਨੇ ਤੇ ਉਹਨੂੰ ਪੜ੍ਹਿਆ ਲਿਖਿਆ ਵੀ ਬਣਾਉਂਦੇ ਨੇ। ਜ਼ੁਬਾਨਾਂ ਨਾਲ, ਸਕਾਫਤਾਂ ਨਾਲ, ਕਲਚਰ ਨਾਲ, ਸਾਡੀਆਂ ਰਵਾਇਤਾਂ ਨਾਲ, ਸਾਡੀਆਂ ਰਸਮਾਂ ਨਾਲ ਸਾਡੀ ਪਛਾਣ ਹੈ। ਤੇ ਜੇ ਪਛਾਣ ਅਸੀਂ ਛੱਡ ਦਾਂਗੇ ਤੇ ਯਕੀਨ ਕਰੋ, ਨਾ ਫਿਰ ਅਸੀਂ ਕਰਦੇ ਰਵਾਂਗੇ ਤੇ ਨਾ ਬਾਹਰ ਦੇ ਰਵਾਂਗੇ। ਜੁੱਤੀਆਂ ਖਾਣੀਆਂ ਨੇ ਇੱਥੇ ਵੀ ਤੇ ਬਾਹਰ ਵੀ ਤੇ ਜਿੱਥੇ ਵੀ। ਇੱਥੇ ਅਮਰੀਕਾ ਆ ਕੇ ਮੈਨੂੰ ਇੱਕ ਗੱਲ ਦੀ ਖੁਸ਼ੀ ਹੋਈ ਹੈ ਕਿ ਇੱਥੇ ਪੰਜਾਬੀ ਖਾਣੇ ਹਰ ਜਗ੍ਹਾ ਤੇ ਪਾਏ ਜਾਂਦੇ ਨੇ। ਪਿਓ ਜੀ, ਪੰਜਾਬੀ ਮਿਊਜ਼ਿਕ ਬੜਾ ਪਸੰਦ ਕੀਤਾ ਜਾਂਦਾ ਹੈ, ਪੰਜਾਬੀ ਬੋਲੀ ਨੂੰ। ਲੇਕਿਨ ਇੱਕ ਗੱਲ ਦੁੱਖ ਹੋਈ ਹੈ ਕਿ ਪੰਜਾਬੀ ਦੀ ਜਦੋਂ ਵੀ ਗੱਲ ਆਉਂਦੀ ਹੈ ਇੰਡੀਆ ਦਾ ਨਾਂ ਆ ਜਾਂਦਾ। ਅੱਛਾ ਇੰਡੀਆ ਕੀ, ਪਾਕਿਸਤਾਨ ਵਿੱਚ ਪੰਜਾਬੀ ਨਹੀਂ ਬੋਲੀ ਜਾਂਦੀ? ਪੰਜਾਬੀ ਹਰ ਜਗ੍ਹਾ ਤੇ ਰਹਿੰਦੇ ਨੇ। ਤੇ ਆਪਣੇ ਹੋਣ ਦਾ ਸਬੂਤ ਦਿਓ। ਜਿਹੜੀ ਕੌਮ ਆਪਣੀ ਪਛਾਣ ਨੂੰ, ਆਪਣੇ ਵਿਰਸੇ ਨੂੰ, ਆਪਣੀ ਤਾਰੀਖ ਨੂੰ ਬਚਾ ਗਈ ਜੇ, ਯਕੀਨ ਕਰੋ ਉਹ ਆਪਣੇ ਆਪ ਨੂੰ ਬਚਾ ਗਈ ਜੀ। ਮੈਂ ਇੱਥੇ ਆਪਣੇ ਸ਼ਾਇਦ ਕਿਸੇ ਮਜ਼ਮੂਨ ਵਿੱਚ ਵੀ ਲਿਖਿਆ, ਤੁਸੀਂ ਉਸ ਮਜ਼ਮੂਨ ਨੂੰ ਜ਼ਰੂਰ ਪੜ੍ਹੋ ਕਿ ਆਪਣੇ ਬੱਚਿਆਂ ਤੇ ਫੋਕਸ ਕਰੋ। ਉਹਦੇ ਵਿੱਚ ਜਿਹੜਾ ਮੈਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਵੀ ਕੌਮ ਨੂੰ ਤਰੱਕੀ ਦੇਣ ਲਈ ਉਹਦੇ ਅੱਗੇ ਵਧਣ ਦੇ ਨਾਲ ਨਾਲ ਉਹਦੇ ਪਿੱਛੇ ਨਾਲ ਜੋੜਨਾ ਜ਼ਰੂਰੀ ਹੈ ਤੇ ਉਹਦੀ ਜ਼ੁਬਾਨ ਵਿੱਚ, ਉਹਦੀ ਜ਼ੁਬਾਨ ਨਾਲ ਉਹਨੂੰ ਬਿਠਾਉਣਾ ਜ਼ਰੂਰੀ। ਕਿਉਂਕਿ ਮੈਂ ਇੱਕ ਜ਼ੁਬਾਨ ਜਿਹੜੀ ਹੁੰਦੀ, ਜ਼ੁਬਾਨ ਦਾ ਫਰਕ ਜਿਹੜਾ ਹੈ ਉਹ ਬਹੁਤ ਵੱਡੇ ਫਰਕ ਪਾ ਦਿੰਦਾ। ਤੇ ਕਿਸੇ ਵੀ ਕੌਮ ਨੂੰ ਪਿੱਛੇ ਛੱਡਣਾ ਹੈ ਤੇ ਉਹਦੀ ਜ਼ੁਬਾਨ ਤੇ ਪਾਬੰਦੀ ਲਾ ਦਿਓ। ਪੰਜਾਬੀ ਨਾਲ ਇਹ ਹੀ ਹੋਇਆ। ਤੇ ਮੈਂ ਸਾਰੀਆਂ ਜ਼ਬਾਨਾਂ ਦੀ ਇੱਜ਼ਤ ਕਰਨੀ ਹੈ। ਮੇਰੇ ਲਈ ਸਿੰਧੀ ਵੀ ਉਨੀ ਮੋਹਤਰਮ ਹੈ, ਮੇਰੇ ਲਈ ਬਲੋਚੀ ਵੀ ਉਨੀ ਮੋਹਤਰਮ ਹੈ, ਮੇਰੇ ਲਈ ਪਸ਼ਤੂ ਵੀ ਉਨੀ ਮੋਹਤਰਮ ਹੈ, ਕੋਈ ਵੀ ਜ਼ਬਾਨ। ਕਿਉਂਕਿ ਜ਼ਬਾਨ ਤੇ ਆਪ ਸਾਡਾ ਕਲਚਰ, ਸਾਡੀਆਂ ਸਕਾਫਤਾਂ, ਸਾਡੀਆਂ ਰਵਾਇਤਾਂ ਜਿਹੜੀਆਂ ਨੇ ਉਹ ਸਾਡੀ ਪਛਾਣ ਨੇ। ਡਿਗਰੀਆਂ ਨਾਲ ਇਨਸਾਨ ਮਾਡਰਨ ਨਹੀਂ ਹੁੰਦਾ, ਮਾਡਰਨ ਇਨਸਾਨ ਆਪਣੀ ਸੋਚ ਨਾਲ ਹੁੰਦਾ ਹੈ। ਬੋਲੀ ਬੋਲਣ ਨਾਲ ਇਨਸਾਨ ਤੇ ਫਰਕ ਨਹੀਂ ਪੈਂਦਾ ਕਿ ਮੈਂ ਪੰਜਾਬੀ ਬੋਲ ਰਹੀ ਹਾਂ ਤੇ ਕੀ ਮੇਰੇ ਤੋਂ ਮੇਰੀਆਂ ਡਿਗਰੀਆਂ ਖੋਲੋਗੇ ਜਾਂ ਮੈਨੂੰ ਤੁਸੀਂ ਅਨਪੜ੍ਹ ਕਹਿ ਦੋਗੇ। ਐਸੀ ਕੋਈ ਗੱਲ ਨਹੀਂ ਹੈ। ਸੋ ਮੇਰੇ ਕੋਲ ਟਾਈਮ ਘੱਟ ਹੈ, ਮੈਂ ਹੁਣ ਚੱਲੀ ਹਾਂ। ਤੁਹਾਡਾ ਬਹੁਤ ਤਰਲਾ ਹੈ ਕਿ ਤੁਸੀਂ ਜਾਓ ਆਪਣੀ ਪੰਜਾਬੀ ਜ਼ੁਬਾਨ ਲਈ, ਉਹਨੂੰ ਬਚਾਉਣ ਲਈ, ਆਪਣੀਆਂ ਨਸਲਾਂ ਨੂੰ, ਆਪਣਾ ਵਿਰਸਾ, ਆਪਣੇ ਅਖਲਾਕੀ ਰਵਾਇਤਾਂ ਤੇ ਆਪਣੀਆਂ ਕਦਰਾਂ ਮੁੰਤਕਿਲ ਕਰਨ ਲਈ ਪੰਜਾਬੀ ਦੇ ਹੱਕ ਲਈ ਜਾ ਕੇ ਜ਼ਰੂਰ ਗੱਲ ਕਰੋ। ਇਹ ਸਿਰਫ ਇੱਕ ਬੋਲੀ ਦਾ ਨਾਂ ਨਹੀਂ ਹੈ,
ਇੱਕ ਕੌਮ ਦਾ ਨਾਂ ਹੈ। ਯਕੀਨ ਕਰੋ, ਇੱਕ ਕੌਮ ਨੂੰ ਬਚਾਉਣ ਦਾ ਨਾਂ ਹੈ। ਲੋਕਾਂ ਨੂੰ ਸ਼ਾਇਦ ਲੱਗੇਗਾ ਕਿ ਜ਼ੁਬਾਨ ਦੀ ਗੱਲ ਕਰਨ ਨਾਲ ਅੱਜ ਦੇ ਜ਼ਮਾਨੇ 'ਚ ਐਕਸਟ੍ਰੀਮਿਸਟ ਹੈ। ਐਸੀ ਗੱਲ ਨਹੀਂ ਹੁੰਦੀ। ਆਪਣੇ ਹੁਣ ਵੇਖੋ, ਤੁਹਾਡੇ ਘਰ ਦੀ ਜਦੋਂ ਇੱਕ ਨਿੱਕਾ ਜਿਹਾ ਘਰ ਹੈ ਨਾ, ਤੇ ਉੱਥੇ ਤੁਸੀਂ ਕਹਿੰਦੇ ਹੋ ਕਿ ਸਾਡੇ ਖਾਨਦਾਨ ਦੀ ਇਹ ਰਵਾਇਤ ਤੇ ਸਾਡਾ ਆ ਤੌਰ ਤਰੀਕਾ ਹੈ, ਤੇ ਕੀ ਪੰਜਾਬੀਆਂ ਦਾ ਕੋਈ ਤੌਰ ਤਰੀਕਾ ਨਹੀਂ? ਇੱਕ ਪੂਰੀ ਕੌਮ ਦੀ ਜਦੋਂ ਪਛਾਣ ਖਤਮ ਹੋ ਜਾਏ ਤਾਂ ਫਿਰ ਕਿਧਰੇ ਜੋਗੀ ਨਹੀਂ ਰਹਿੰਦੀ। ਤੇ ਪੂਰੀ ਦੁਨੀਆ ਜਦੋਂ ਵੀ ਕਿਸੇ ਕੌਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ, ਪਹਿਲੇ ਉਹਦੀ ਬੋਲੀ ਨੂੰ ਖਤਮ ਕੀਤਾ ਜਾਂਦਾ। ਤੇ ਅਮਰੀਕਾ ਬਵੋ, ਕੱਪੜਾ ਕੋਈ ਪਾਵੋ ਬਾਹਰ, ਤੁਸੀਂ ਕਿਸੇ ਯੂਨੀਵਰਸਿਟੀ 'ਚ ਪੜ੍ਹੋ, ਲੇਕਿਨ ਗੱਲ ਇਹ ਹੈ ਕਿ ਤੁਹਾਡਾ ਦਿਲ ਪੰਜਾਬੀ ਹੋਣਾ ਚਾਹੀਦਾ ਹੈ। ਤੇ ਤੁਸੀਂ ਜਿੱਥੇ ਵੀ ਹੋਵੋ, ਤੁਸੀਂ ਦੱਸੋ ਕਿ ਤੁਸੀਂ ਪੰਜਾਬੀ ਹੋ, ਤੇ ਆਪਣੇ ਹੋਣ ਦੀ ਗੱਲ ਕਰੋ, ਆਪਣੀ ਜ਼ਮੀਨ ਤੇ ਐਗਜ਼ਿਸਟ ਕਰਨ ਦੀ ਗੱਲ ਕਰੋ ਕਿ ਅਸੀਂ ਮੌਜੂਦ ਹਾਂ। ਤੇ ਬਹੁਤ ਸ਼ੁਕਰੀਆ ਅਹਿਮਦ ਮਜੀਦ ਸਾਹਿਬ, ਤੁਹਾਡਾ ਵੀ ਬਹੁਤ ਸ਼ੁਕਰੀਆ। ਠੀਕ ਹੈ ਫਿਰ ਭੈਣੋ ਭਰਾਓ, ਤੇ ਆਖਰੀ ਵਾਰ ਤੁਹਾਡਾ ਤਰਲਾ ਹੈ, ਤੁਹਾਡੇ ਕੀ ਰਿਕੁਐਸਟ ਹੈ, ਤੇ ਤੁਹਾਨੂੰ ਭਰਪੂਰ ਸੱਦਾ ਹੈ ਕਿ ਪ੍ਰੈਸ ਕਲੱਬ ਦੇ ਸਾਹਮਣੇ ਸ਼ਿਮਲਾ ਪਹਾੜੀ ਜ਼ਰੂਰ ਜਾਓ, ਪੰਜਾਬੀ ਪ੍ਰਚਾਰ ਵਿੱਚ ਜ਼ਰੂਰ ਹਿੱਸਾ ਲਵੋ, ਤੇ ਜਿੱਥੇ ਤੱਕ ਕਰ ਸਕਦੇ ਹੋ ਪੰਜਾਬੀ ਲਈ ਪੰਜਾਬੀ ਬੋਲੋ, ਬੱਚਿਆਂ ਨੂੰ ਬੋਲਣਾ ਸਿਖਾਓ, ਤੇ ਉਹਨਾਂ ਨੂੰ ਯਕੀਨ ਦਿਵਾਓ ਕਿ ਪੰਜਾਬੀ ਬੋਲਣ ਨਾਲ ਬੰਦਾ ਅਨਪੜ੍ਹ ਨਹੀਂ ਜੇ ਹੁੰਦਾ। ਯਕੀਨ ਕਰੋ, ਬੜਾ ਸੋਹਣਾ ਲੱਗਦਾ ਜੇ, ਤੇ ਇੱਜ਼ਤ ਵੀ ਬਾਹਲੀ ਹੁੰਦੀ ਜੇ ਕਿਸੇ ਜ਼ੁਬਾਨ ਨਾਲ, ਕਿਸੇ ਵੀ ਜ਼ੁਬਾਨ ਨਾਲ। ਤੇ ਸਾਰਿਆਂ ਦੀਆਂ ਜ਼ੁਬਾਨਾਂ ਨੂੰ ਮਾਣ ਦਿਓ, ਰਸਮਾਂ ਨੂੰ ਮਾਣ ਦਿਓ, ਇੱਜ਼ਤਾਂ ਨੂੰ ਮਾਣ ਦਿਓ, ਤੇ ਦਿਲ ਵੱਡੇ ਕਰੋ। ਕਿਉਂਕਿ ਮਲਟੀ ਕਲਚਰਿਜ਼ਮ ਜਿਹੜੀ ਏ, ਉਹ ਕਿਸੇ ਵੀ ਮੁਲਕ ਦੀ ਖੂਬਸੂਰਤੀ ਹੁੰਦੀ। ਮੈਂ ਪਹਿਲੇ ਵੀ ਕਿਹਾ ਕਿ ਸਾਰੇ ਰੰਗ ਕੱਢ ਦੋਗੇ ਤੇ ਬਚੇਗਾ ਕੀ ਜੀ। ਬਹੁਤ ਸ਼ੁਕਰੀਆ ਜ਼ਿਸ਼ਾਨ ਹਫੀਜ਼ ਸਾਹਿਬ, ਤੁਹਾਡਾ ਵੀ ਬਹੁਤ ਸ਼ੁਕਰੀਆ। ਤੇ ਤੁਸੀਂ ਇੰਡੀਆ 'ਚ ਵੇਖੋ, ਉੱਥੇ ਜ਼ੁਬਾਨਾਂ ਨੂੰ ਭਰਪੂਰ ਪ੍ਰਮੋਟ ਕੀਤਾ ਜਾਂਦਾ ਹੈ, ਤੇ ਲੋਕਾਂ ਨੂੰ ਅਟਰੈਕਟ ਕਰਦੀ, ਬਾਹਰ ਦੀਆਂ ਕੌਮਾਂ ਨੂੰ ਇਹ ਚੀਜ਼ਾਂ ਅਟਰੈਕਟ ਕਰਦੀਆਂ ਨੇ। ਤੇ ਜੇ ਤੁਸੀਂ ਇੱਕ ਹੀ ਜ਼ੁਬਾਨ ਬੋਲੀ ਜਾਓਗੇ, ਸਾਰੀਆਂ ਜ਼ੁਬਾਨਾਂ ਛੱਡ ਦਿਓਗੇ, ਉਹਨੂੰ ਖਤਮ ਕਰ ਦਿਓਗੇ ਜੀ, ਅਸੀਂ ਨੈਸ਼ਨਲਿਜ਼ਮ ਦੀ ਗੱਲ ਕਰ ਰਹੇ ਹਾਂ ਤੇ ਅਸੀਂ ਜ਼ੁਬਾਨਾਂ ਬੋਲਣੀ ਹੀ ਨਹੀਂ ਹੈ ਨੇ, ਤੇ ਫਿਰ ਬਚੇਗਾ ਕੀ? ਇਸ ਲਈ ਜ਼ੁਬਾਨ ਬੋਲਣਾ ਜ਼ਰੂਰੀ ਹੈ ਇੱਕ ਮੁਲਕ ਦੀ ਖੂਬਸੂਰਤੀ ਲਈ। ਦੇਖੋ, ਇੱਕ ਪੌਦੇ 'ਚ ਜਿੰਨੇ ਜ਼ਿਆਦਾ ਰੰਗਾਂ ਦੇ ਫੁੱਲ ਹੋਣਗੇ, ਉਹ ਬੂਟਾ ਓਨਾ ਹੀ ਸੋਹਣਾ ਲੱਗੇਗਾ। ਤੇ ਜ਼ੁਬਾਨਾਂ ਵੀ ਫੁੱਲ ਨੇ, ਇਹਨਾਂ ਫੁੱਲਾਂ ਨੂੰ ਮੁਰਝਾਣ ਨਾ ਦਿਓ, ਕਿਉਂਕਿ ਕਿਸੇ ਕੌਮ ਦੇ ਮੁਹੱਜ਼ਬ ਹੋਣ ਦੀ ਨਿਸ਼ਾਨੀ ਹੁੰਦੀਆਂ ਨੇ। ਤੇ ਜ਼ੁਬਾਨ ਤੋਂ ਬਗੈਰ ਤੁਸੀਂ ਕਿਸੇ ਨਾਲ ਗੱਲ ਨਹੀਂ ਕਰ ਸਕਦੇ। ਪਰਾਈਆਂ ਬੋਲੀਆਂ ਜਿੰਨੀਆਂ ਬੋਲ ਲਵੋ, ਲੇਕਿਨ ਜਿਹੜਾ ਕਮਿਊਨੀਕੇਸ਼ਨ ਗੈਪ ਹੈ ਨਾ, ਇਲਮ ਦੇ ਤੇ ਸਾਇੰਸ ਤੇ ਅਗਲੀ ਰਿਸਰਚ ਤੇ ਬੰਦੇ ਦੀ ਜ਼ੁਬਾਨ ਦੇ ਬਾਰੇ 'ਚ ਜਦੋਂ ਆਉਂਦਾ ਹੈ, ਆਪਣੀ ਜ਼ੁਬਾਨ ਵਿੱਚ ਨਹੀਂ ਹੁੰਦੀ, ਤੇ ਉਹਦਾ ਫਰਕ ਬੜਾ ਡਾਢਾ ਪੈਂਦਾ ਜੇ। ਬਹੁਤ ਸ਼ੁਕਰੀਆ, ਰੱਬ ਰੱਖਾ, ਖੁਸ਼ ਰਵੋ, ਸਲਾਮਤ ਰਵੋ। ਜ਼ਿੰਦਗੀ ਦੀ ਤੁਹਾਡੇ ਨਾਲ ਮੁਲਾਕਾਤ ਜ਼ਰੂਰ ਹੋਏਗੀ। ਤੇ ਮੇਰੀ ਫਲਾਈਟ ਲਈ ਦੁਆ ਕਰਨਾ, ਮੇਰੀ ਬਹੁਤ ਲੰਬੀ ਫਲਾਈਟ ਹੈ ਇੱਥੋਂ। ਮੈਂ LA ਤੋਂ ਸਪਰਿੰਗਫੀਲਡ ਜਾਣਾ, ਲੇਕਿਨ ਰਾਸਤੇ ਸ਼ਿਕਾਗੋ ਵੀ ਕਿਹਾ ਮੈਂ ਮੇਰਾ ਥੋੜਾ। ਤੇ ਬਹੁਤ ਸ਼ੁਕਰੀਆ। ਲੋ ਜੀ ਦੋਸਤੋ ਤੇ ਭਰਾਓ ਤੇ ਭੈਣੋ, ਇੱਜ਼ਤ ਨਾਲ ਮਾਣ ਨਾਲ ਜੀਂਦੇ ਵਸਦੇ ਰਵੋ, ਤੇ ਬਹੁਤ ਸ਼ੁਕਰੀਆ। ਖੁਸ਼ ਰਵੋ।